बिस्मिल्लाहिर्रहमानिर्रहीम अस्सलाम वालेकुम तमाम दोस्तों ਨੂੰ ਆਪਣੇ YouTube ਚੈਨਲ ਤੇ ਅਸੀਂ ਵੈਲਕਮ ਕਰਨੇ ਆ ਇਸ ਦੁਆ ਨਾਲ ਕਿ ਤੁਸੀਂ ਜਿੱਥੇ ਰਹੋ ਖੁਸ਼ ਰਹੋ ਔਰ ਦੂਸਰਿਆਂ ਵਿੱਚ ਖੁਸ਼ੀਆਂ ਵੰਡਦੇ ਰਹੋ। ਦੋਸਤੋ ਅੱਜ ਅਸੀਂ ਤੁਹਾਨੂੰ ਵਿਜ਼ਿਟ ਕਰਾਵਾਂਗੇ ਨਾਲਾ ਬਸੰਤਰ ਦੀ ਔਰ ਤੁਹਾਨੂੰ ਦਿਖਾਵਾਂਗੇ ਕਿ ਇਸ ਵਕਤ ਉਹਦੀ ਪੋਜੀਸ਼ਨ ਕੀ ਹੈ, ਕਿੰਨਾ ਪਾਣੀ ਉਹਦੇ ਵਿੱਚ ਮੌਜੂਦ ਹੈ, ਇਸ ਵਕਤ ਅਸੀਂ ਉਹਦੇ ਕੋਲੋਂ ਕੀ ਫਾਇਦਾ ਲੈ ਰਹੇ ਹਾਂ। ਦੋਸਤੋ ਮੇਰੀ ਬੈਕ ਸਾਈਡ ਤੇ ਤੁਹਾਨੂੰ ਨਾਲਾ ਡੇਕ ਨਜ਼ਰ ਆ ਰਿਹਾ ਹੈ। ਇਹ ਉਹੀ ਨਾਲਾ ਡੇਕ ਹੈ ਕਿ ਜਿਹੜਾ ਰਿਆਸਤ ਜੰਮੂ ਕਸ਼ਮੀਰ ਦੇ ਵਿੱਚੋਂ ਤਹਿਸੀਲ ਸਾਂਬਾ ਦੇ ਕੋਲੋਂ ਦੀ ਲੰਘ ਕੇ ਆ ਰਿਹਾ ਹੈ ਤੇ ਇਸ ਵਕਤ ਇਹਦੇ ਵਿੱਚ ਪਾਣੀ ਬਹੁਤ ਕਮ ਹੈ। ਅਸੀਂ ਤੁਹਾਨੂੰ ਦਿਖਾਵਾਂਗੇ ਕਿ ਇੱਥੇ ਇਹਨੂੰ ਆਰ ਪਾਰ ਕਰਨ ਵਾਸਤੇ ਅਸੀਂ ਕਿਹੜੇ ਜ਼ਰਾਏ ਇਸਤੇਮਾਲ ਕਰਨੇ ਆ ਔਰ ਸਾਡੀ ਕੋਲ ਇਸ ਵਕਤ ਕਿਹੜੀ ਫੈਸਿਲਿਟੀ ਮੌਜੂਦ ਹੈ। ਇੱਕ ਬਜ਼ੁਰਗ ਮਿਲੇ ਨੇ ਸਾਨੂੰ, ਅਸੀਂ ਉਹਨਾਂ ਕੋਲੋਂ ਪੁੱਛਾਂਗੇ ਕਿ ਤੁਸੀਂ ਇਸ ਬਸੰਤਰ ਨਾਲਾ ਕੋਲੋਂ ਕਿਹੜੇ ਕੰਮ ਲੈ ਰਹੇ ਹੋ ਔਰ ਤੁਹਾਨੂੰ ਇਹਦਾ ਕਿੰਨਾ ਫਾਇਦਾ ਹੈ। अस्सलाम वालेकुम। वालेकुम सलाम। सुनाओ जो क्या हाल है, ठीक हो? ठीक है। सुनाओ सेहत कैसी है? ठीक है। तो माशाल्लाह दसो सानू किन्नी क अपनी उम्र हो गई है? उम्र हो गई 75 के साल। 75 साल। अच्छा, जो 47 की वंड हुई है तो उस वक्त होश नहीं है? नहीं होश। अच्छा, ਇਹਦਾ ਨਾਲਾ ਬਸੰਤਰ ਹੈ जी। ਇਹਦੇ ਕੋਲੋਂ ਦੱਸੋ ਜਰਾ ਕਿ ਸਾਨੂੰ ਇਨਸਾਨਾਂ ਨੂੰ ਕਿੰਨਾ ਕੁ ਫਾਇਦਾ ਇਸ ਨਾਲੇ ਦਾ? इस नाले का भी बहुत फायदा। जी जी। पानी डंगे पींदे ने। हाँ फिर अस डंगर नाल जंगल चुगते हैं। ठीक है। फिर अं इतने आन के बहने खिलाने लोग भी इतने आन के सैर सूर करते हैं। ठीक है। किश्ती लगी है इतने। हाँ उत्तों दी लोग मोटरसाइकिल लंघाते हैं। हाँ। इस ਤੇ ਡੰਗਰ ਤੁਹਾਡੇ ਇਸ ਵਕਤ ਕਿੱਥੇ ਨੇ? वक्त किश्ती को गांह लंघे डंगर। ਅੱਛਾ इधर नखनाल वाली साइड पर ਅੱਛਾ उधरों वापस आने ਅੱਛਾ। ਇੱਥੇ ਹੀ ਆ ਜਾਣਾ ਹੁਣ। ਉਹ ਖੁਦ ਬਵਦਾਨਗੇ ਜਾਂ ਬਹੁਤ ਆ ਜਾਣਗੇ। ਸਵੇਰ ਦੇ ਤੁਸੀਂ ਛੋੜੇ ਦੇ ਨੇ ਡੰਗਰ? ਹਾਂਜੀ ਸੁਬਾਹ ਦੇ। ਤੇ ਤੁਸੀਂ ਐਸੇ ਜਗ੍ਹਾ ਤੇ ਹੋ ਜਾਂ ਘਰ ਗਏ ਦੇ ਹੋ? ਅਸੀਂ ਘਰ ਗਏ ਹਾਂ, ਜਾ ਕੇ ਜੁਮਾ ਪੜ੍ਹ ਕੇ ਆਏ ਅੱਛਾ, ਜੁਮੇ ਦੀ ਨਮਾਜ਼ ਤੁਸੀਂ ਮਾਸ਼ਾਅੱਲਾ ਪੜ੍ਹ ਕੇ ਆਏ ਹੋ ਤੇ ਫਿਰ ਦੁਬਾਰਾ ਇੱਥੇ ਆ ਗਏ ਹੋ ਡੰਗਰਾਂ ਦੀ ਦੁਬਾਰਾ ਇੱਥੇ ਆ ਗਏ। ਡੰਗਰਾਂ ਨੂੰ ਰਿਸੀਵ ਕਰਨ ਵਾਸਤੇ? ਇਹ ਕੋਲ ਕਣਕ ਹੈ ਬੀਜੀ ਅੱਛਾ, ਤੇ ਇੱਥੇ ਆਣ ਕੇ ਫਿਰ ਉਹ ਡੰਗਰ ਪੈਂਦੇ ਨੇ ਕਣਕ 'ਚ। ਸਿਰਫ ਯਾਨੀ ਕਿ ਇਸ ਵਕਤ ਤੁਸੀਂ ਤਾਂ ਆਉਂਦੇ ਹੋ ਕਿ ਕਿਸੇ ਦੀ ਫਸਲ ਨਾ ਖਰਾਬ ਕਰ ਦਿਓ? ਜੇ ਤੇ ਨਾ ਹੈ ਫਸਲਾਂ ਹੋਣ ਤੇ ਫਿਰ ਘਰ ਹੀ ਆ ਜਾਂਦੇ ਨੇ। ਘਰ ਹੀ ਆ ਜਾਂਦੇ ਨੇ। ਤੇ ਇਸ ਨਾਲੇ ਡੇਕ ਦਾ ਜਾਂ ਬਸੰਤਰ ਦਾ ਹੋਰ ਸਾਨੂੰ ਕੀ ਫਾਇਦਾ? ਇਹੋ ਹੀ ਫਾਇਦਾ, ਕੋਈ ਮੱਛੀਆਂ ਇੱਥੇ ਫੜਨਾ ਹੁੰਦਾ, ਹਾਂ, ਕੋਈ ਇੱਥੇ ਪਾਣੀ ਲੋਕ ਫਸਲ ਨੂੰ ਵੀ ਲਾ ਦਿੰਦੇ ਨੇ। ਫਸਲ ਨੂੰ ਵੀ ਲੋਕਾਂ ਪਾਣੀ ਲਾਉਂਦੇ ਟਿਊਬ ਰੱਖ ਕੇ ਨਾ ਪੱਖੇ ਛੱਕੇ ਦੇ ਉੱਤੇ ਕਿਨਾਰੇ ਤੇ ਤੇ ਪਾਣੀ ਟਰੈਕਟਰ ਨਾਲ ਬਾਹਰ ਕੱਢ ਦਿੰਦੇ। ਅੱਛਾ, ਯਾਨੀ ਕਿ ਤੁਹਾਡਾ ਮਤਲਬ ਹੈ ਕਹਿਣ ਦਾ ਕਿ ਚੈੱਕ ਵਾਲ ਲਾ ਕੇ ਹਾਂਜੀ, ਤੇ ਚੈੱਕ ਵਾਲ ਲਾ ਕੇ ਤੇ ਉਹ ਪਾਣੀ ਤੁਸੀਂ ਬਾਹਰ ਕੱਢ ਦਿੰਦੇ। ਟਰੈਕਟਰ ਦੇ ਨਾਲ ਪਾਣੀ ਬਾਹਰ ਕੱਢ ਲੈਂਦੇ ਜੀ ਹੋ? ਅੱਛਾ, ਜ਼ਬਰਦਸਤ। ਇਹ ਵੀ ਫਾਇਦਾ। ਤੇ ਜਿਹੜਾ ਨਾਲ ਜੰਗਲ ਹੈ ਜੰਗਲ ਦਾ ਬਹੁਤ ਫਾਇਦਾ ਜੀ। ਉਹਦਾ ਕੀ ਫਾਇਦਾ ਜੀ? ਉਹਦਾ ਇਹ ਫਾਇਦਾ ਵੀ 12 ਮਹੀਨੇ ਨਾਲੇ ਡੰਗਰ ਚਾਰਨੇ ਆ, ਹਾਂਜੀ। ਨਾਲੇ ਇੱਥੇ ਸਫੈਦਾ ਬਹੁਤ ਲੱਗਾ ਦਾ। ਅੱਛਾ, ਉਹ ਸੁੱਕਦਾ ਭਜਦਾ ਕੋਈ ਨਾ, ਉਹ ਵੀ ਘਰ ਲੈ ਜਾਂਦੇ ਆ ਬਾਲ ਬੂਲ ਬਾਲਣ ਵਾਸਤੇ ਵੀ ਯਾਨੀ ਕਿ ਇਸਤੇਮਾਲ ਤੁਸੀਂ ਕਰ ਲੈਂਦੇ ਹੋ? ਕਰ ਲੈਂਦੇ ਆ। ਠੀਕ ਹੈ। ਤੇ ਕਿਹੜਾ ਪਿੰਡ ਜੀ ਆਪਣਾ? ਨਾਜੂ ਚੱਕ ਨਾਜੂ ਚੱਕ। ਤੇ ਕੀ ਨਾਮ ਹੈ ਤੁਹਾਡਾ? ਬਸ਼ੀਰਾਂ। ਬਸ਼ੀਰ ਅਹਿਮਦ। ਤੇ ਤੁਹਾਡੇ ਵਾਲਦ ਸਾਹਿਬ ਦਾ ਨਾਮ ਕੀ? ਅੱਲਾ ਰੱਖ। ਅੱਲਾ ਰੱਖਾ। ਤੇ ਇਸ ਨਾਜੂ ਚੱਕ ਦੇ ਆਲੇ ਦੁਆਲੇ ਕਿਹੜੇ ਪਿੰਡ ਜੀ? ਇਹ ਦੁਆਲੇ ਪਿੰਡ ਜੀ ਆਲ, ਹਾਲ, ਪਗਿਆੜੀ, ਬਗਿਆੜੀ, ਸ਼ਾਹਪੁਰ, ਨੌਗਰਾ, ਨਖਨਾਲ, ਸਪਵਾਲ, ਦਿਓਲੀ, ਸਗਨਾਲ, ਪਟਿਆਰੀ, ਇੰਨੇ ਕੁ ਪਿੰਡ ਜਿਹੜੇ ਮੰਗਵਾਲ, ਇੰਨੇ ਕੁ ਪਿੰਡ ਦੁਆਲੇ ਯਾਨੀ ਕਿ ਇਹਦੇ ਨਾਜੂ ਚੱਕ ਦੇ ਆਲੇ ਦੁਆਲੇ ਪਿੰਡ ਨੇ। ਨਾਜੂ ਚੱਕ ਪਿੰਡ ਜਿਹੜਾ ਹੈ ਉਹ ਬਸੰਤਰ ਦੇ ਲੈਂਦੇ ਆ ਕਿ ਚੜ੍ਹਦੇ ਆ? ਸਤਰੂ ਲੈਂਦੇ ਆ, ਲੈਂਦੇ ਆ। ਚੜ੍ਹਦੇ ਪਾਸੇ ਡੇਕ ਆ। ਚੜ੍ਹਦੇ ਪਾਸੇ ਡੇਕ ਹੈ। ਤੇ ਨਾਲਾ ਡੇਕ ਕਿਹੜਾ ਜੇ ਤੁਸੀਂ ਆਉਂਦੇ ਆਪਣੇ ਪਿੰਡੋਂ ਹਾਂਜੀ, ਤੇ ਉਹਦੇ ਦੂਸਰੀ ਸਾਈਡ ਤੇ ਚੜ੍ਹਦੇ ਵਾਲੀ ਸਾਈਡ ਤੇ ਕਿਹੜਾ ਪਿੰਡ? ਦਿਓਲੀ। ਜ਼ਬਰਦਸਤ। ਅੱਛਾ, ਬਹੁਤ ਸ਼ੁਕਰੀਆ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ। ਅਸੀਂ ਅੱਲਾਹ ਪਾਕ ਅੱਗੇ ਦੁਆ ਕਰਨਾ ਹੈ ਕਿ ਅੱਲਾਹ ਪਾਕ ਤੁਹਾਨੂੰ ਹਮੇਸ਼ਾ ਸਿਹਤਮੰਦ ਰੱਖੇ, ਕਿਉਂਕਿ 75 ਸਾਲ ਦੀ ਉਮਰ ਦੇ ਵਿੱਚ ਬਹੁਤ ਜ਼ਿਆਦਾ ਲੋਕ ਨੇ ਜਿਹੜੇ ਕਿ ਮੰਜੀ ਤੇ ਲੇਟ ਗਏ ਨੇ। ਘੱਟ ਨੇ ਤੇ ਅੱਲਾਹ ਪਾਕ ਦਾ ਸ਼ੁਕਰ ਅਦਾ ਕਰਨਾ ਹੈ ਕਿ ਤੁਹਾਨੂੰ ਉਹਨਾਂ ਨੇ ਇੱਕ ਸਿਹਤਮੰਦ ਰੱਖੇਦਾ। ਤੁਸੀਂ ਆਪਣਾ ਕੰਮ ਖੁਦ ਕਰ ਰਹੇ ਹੋ। ਜਿਹੜਾ ਮੁਸ਼ਕਿਲ ਕੰਮ ਹੈ ਮਵੇਸ਼ੀਆਂ ਨੂੰ ਸੰਭਾਲਣਾ, ਡੰਗਰਾਂ ਨੂੰ ਸੰਭਾਲਣਾ, ਤੁਸੀਂ ਉਹ ਖੁਦ ਕਰ ਰਹੇ ਹੋ। ਤੇ ਅੱਲਾਹ ਪਾਕ ਤੁਹਾਨੂੰ ਹਿੰਮਤ ਦੇ। ਬਹੁਤ ਸ਼ੁਕਰੀਆ, ਮਿਹਰਬਾਨੀ। ਅੱਲਾਹ ਹਾਫਿਜ਼। ਦੋਸਤੋ, ਇਸ ਵਕਤ ਤੁਸੀਂ ਮੁਲਾਹਜ਼ਾ ਫਰਮਾ ਰਹੇ ਹੋ ਆਪਣੀ ਸਕਰੀਨ ਤੇ ਵਿਊ ਨਾਲਾ ਡੇਕ ਬਸੰਤਰ ਦਾ। ਇਹ ਜਿਹੜੀ ਸਾਈਡ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਰਿਆਸਤ ਜੰਮੂ ਕਸ਼ਮੀਰ ਤੋਂ ਆ ਰਹੀ ਹੈ ਔਰ ਤਹਿਸੀਲ ਸਾਂਬਾ ਜਿਹੜੀ ਉਹਨਾਂ ਦੀ ਜੰਮੂ ਦੀ ਤਹਿਸੀਲ ਸਾਂਬਾ ਉਹਦੇ ਕੋਲੋਂ ਦੀ ਇਹ ਨਾਲਾ ਆ ਰਿਹਾ ਹੈ। ਤੇ ਪਾਕਿਸਤਾਨ ਦੇ ਵਿੱਚ ਇਹਨੂੰ ਡੇਕ ਕਹਿੰਦੇ ਨੇ ਔਰ ਪੁਰਾਣੇ ਲੋਕ ਜਿੰਨੇ ਵੀ ਹੈ ਨੇ ਉਹ ਸਾਰੇ ਬਸੰਤਰ ਕਹਿੰਦੇ ਨੇ ਔਰ ਰਿਆਸਤ ਜੰਮੂ ਕਸ਼ਮੀਰ ਦੇ ਵਿੱਚ ਵੀ ਇਸ ਨਾਲੇ ਨੂੰ ਬਸੰਤਰੀ ਕਿਹਾ ਜਾਂਦਾ ਹੈ। ਤੇ ਇਹ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਇੱਕ ਕਸ਼ਤੀ ਲੱਗੀ ਦੀ ਹੈ ਇਸ ਨਾਲੇ ਨੂੰ ਪਾਰ ਕਰਨ ਵਾਸਤੇ। ਦੋਸਤੋ, ਅਹਿਲੇ ਇਲਾਕਾ ਵਾਸਤੇ ਇਹ ਬਹੁਤ ਬੜੀ ਨਿਮਤ ਹੈ। ਇਸ ਨਾਲੇ ਨੂੰ ਪਾਰ ਕਰਨ ਵਾਸਤੇ ਇਹ ਕਸ਼ਤੀ, ਇਹ ਦੇਸੀ ਸਾਖਤਾ ਕਿਸਮ ਦੀ ਇੱਕ ਕਸ਼ਤੀ ਹੈ ਜਿਹੜੀ ਰੱਸੇ ਦੇ ਨਾਲ ਅਟੈਚ ਹੈ
ਔਰ ਦੋਵਾਂ ਸਾਈਡਾਂ ਦੀ ਜਿਹੜੀ ਟ੍ਰੈਫਿਕ ਹੈ ਉਹ ਐਸੇ ਹੀ ਕਸ਼ਤੀ ਤੋਂ ਪਾਰ ਜਾਂਦੀ ਹੈ। ਇਹ ਤੁਸੀਂ ਦੇਖ ਸਕਦੇ ਹੋ ਕਿ ਮੋਟਰਸਾਈਕਲ ਵੀ ਬਾਸਾਨੀ ਇੱਕ ਛੋਟਾ ਜਿਹਾ ਬੱਚਾ 10-12 ਸਾਲ ਦਾ ਬੱਚਾ ਜਿਹੜਾ ਇਸ ਨੂੰ ਆਪਰੇਟ ਕਰ ਰਿਹਾ ਔਰ ਇੱਕ ਮੋਟਰਸਾਈਕਲ, ਦੋ ਮੋਟਰਸਾਈਕਲ ਔਰ ਜਿੰਨੇ ਵੀ ਲੋਕ ਇਸ ਵਿੱਚ ਆ ਸਕਦੇ ਨੇ ਉਹਨਾਂ ਨੂੰ ਇਹ ਬੱਚਾ ਇੱਕ ਸਾਈਡ ਤੋਂ ਦੂਸਰੀ ਸਾਈਡ ਤੇ ਪਾਰ ਕਰ ਰਿਹਾ। ਤੇ ਜਦੋਂ ਇਹ ਪਾਣੀ ਬਹੁਤ ਜ਼ਿਆਦਾ ਹੋ ਜਾਂਦਾ ਇਸ ਨਾਲੇ ਵਿੱਚ, ਉਸ ਵਕਤ ਇਸ ਕਸ਼ਤੀ ਦੇ ਨਾਲ ਆਰ ਪਾਰ ਜਾਣਾ ਨਾਮੁਮਕਿਨ ਹੋ ਜਾਂਦਾ। ਕੁਝ ਦਿਨਾਂ ਵਾਸਤੇ ਜਿੰਨੀ ਦੇਰ ਤੱਕ ਪਾਣੀ ਨਾ ਉਤਰੇ ਟ੍ਰੈਫਿਕ ਇਸ ਜਗ੍ਹਾ ਤੋਂ ਰੋਕ ਦਿੱਤੀ ਜਾਂਦੀ ਹੈ, ਕਿਉਂਕਿ ਇਸ ਨੂੰ ਪਾਰ ਕਰਨਾ ਮੁਮਕਿਨ ਨਹੀਂ ਹੁੰਦਾ। ਤੇ ਇਹ ਇਲਾਕਾ ਵਾਸਤੇ ਇੱਕ ਬਹੁਤ ਬੜੀ ਨਿਮਤ ਵੀ ਹੈ ਇਹ ਨਾਲਾ ਡੇਕ। ਦੋਵਾਂ ਸਾਈਡਾਂ ਤੇ ਇਹਦੇ ਜੰਗਲ ਹੈ ਔਰ ਲੋਕ ਇੱਥੋਂ ਲੱਕੜ ਵੀ ਹਾਸਲ ਕਰਦੇ ਨੇ ਔਰ ਜਾਨਵਰਾਂ ਦੀ ਚਰਾਗਾਹ ਵੀ ਬਹੁਤ ਅੱਛੀ ਹੈ। ਦੋਸਤੋ, ਬਜ਼ੁਰਗਾਂ ਕੋਲੋਂ ਵੀ ਤੁਸੀਂ ਸੁਣਿਆ ਕਿ ਇਸ ਨਾਲਾ ਡੇਕ ਦਾ ਕਿੰਨਾ ਫਾਇਦਾ ਹੈ ਕਿ ਨਾਲ ਹੀ ਇਹਦੇ ਲਹਿੰਦੇ ਵਾਲੀ ਸਾਈਡ ਤੇ ਜੰਗਲ ਹੈ ਔਰ ਚੜ੍ਹਦੇ ਵਾਲੀ ਸਾਈਡ ਤੇ ਵੀ ਛੋਟਾ ਛੋਟਾ ਜੰਗਲ ਹੈ। ਜਿਹੜੀ ਚੜ੍ਹਦੇ ਵਾਲੀ ਸਾਈਡ ਹੈ ਉਹਦੇ ਕੋਲੋਂ ਲੋਕ ਮਵੇਸ਼ੀ ਚਰਾਉਣ ਦਾ ਕੰਮ ਲੈਂਦੇ ਨੇ ਇਸ ਨਾਲਾ ਡੇਕ ਦਾ। ਜਿਹੜੀ ਲਹਿੰਦੇ ਵਾਲੀ ਸਾਈਡ ਹੈ ਉੱਥੇ ਬਹੁਤ ਬੜਾ ਇੱਕ ਜੰਗਲ ਹੈ ਜਿੱਥੇ ਹਰ ਕਿਸਮ ਦਾ ਹੀ ਜਾਨਵਰ ਵੀ ਮੌਜੂਦ ਹੈ ਤੇ ਲੋਕ ਉੱਥੋਂ ਬਾਦਲ ਵਗੈਰਾ ਲੈ ਕੇ ਉਹ ਵੀ ਆਪਣੇ ਘਰ ਲੈ ਕੇ ਜਾਂਦੇ ਨੇ ਔਰ ਸ਼ਿਕਾਰ ਖੇਲਣ ਵਗੈਰਾ ਵੀ ਆਪਣਾ ਸ਼ੌਕ ਪੂਰਾ ਕਰਦੇ। ਇਹ ਦੋਸਤੋ ਉਹ ਟਰੈਕਟਰ ਨੇ ਕਿ ਜਿਹੜੇ ਇੱਥੋਂ ਰੇਤ ਲੈ ਕੇ ਜਾ ਰਹੇ ਨੇ, ਜਿਹੜੇ ਕਿ ਮਕਾਨ ਬਣਾਉਣ ਦੇ ਕੰਮ ਆਉਂਦੀ ਹੈ। ਤੇ ਰਵਾਇਤੀ ਤੌਰ ਤੇ ਤੁਸੀਂ ਸੁਣ ਰਹੇ ਹੋ ਕਿ ਇਹਦੇ ਉੱਤੇ ਗਾਣੇ ਵੀ ਲੱਗੇ ਦੇ ਨੇ। ਇਸੇ ਤਰ੍ਹਾਂ ਹਰ ਟਰੈਕਟਰ ਤੇ ਪਾਕਿਸਤਾਨ ਇੰਡੀਆ ਦੇ ਵਿੱਚ ਤੇ ਜ਼ਰੂਰ ਗਾਣੇ ਲੱਗਦੇ ਨੇ। ਤੇ ਆਓ ਫਿਰ ਮੁਲਾਕਾਤ ਕਰੋ ਅਗਲਾ ਵਿਊ। ਜੀ ਦੋਸਤੋ, ਇਸ ਵਕਤ ਤੁਹਾਨੂੰ ਅਸੀਂ ਵਿਜ਼ਿਟ ਕਰਾਵਾਂਗੇ ਇੱਕ ਕਸ਼ਤੀ ਦੀ ਕਿ ਜਿਹੜੀ ਅੱਜ ਹੀ ਇਸ ਝੀਲ ਦੇ ਵਿੱਚ ਲਾਂਚ ਕੀਤੀ ਗਈ ਹੈ। ਇਸ ਨਾਲਾ ਡੇਕ ਦਾ ਜਿਹੜਾ ਇੱਕ ਕਿਨਾਰਾ ਹੈ ਜਿੱਥੇ ਪਹਿਲੇ ਕਸ਼ਤੀ ਲੱਗੀ ਹੋਈ ਹੈ, ਉਹਦੇ ਨਾਲ ਹੀ ਇੱਕ ਕਟਾਓ ਬਣਿਆ ਹੋਇਆ ਹੈ ਜਿਹੜਾ ਕਿ ਝੀਲ ਦੀ ਸ਼ਕਲ ਇਖਤਿਆਰ ਕਰ ਗਿਆ ਹੈ ਔਰ ਇਹ ਤਕਰੀਬਨ 1 ਕਿਲੋਮੀਟਰ ਦੂਰ ਤੱਕ ਇਹ ਜਾਂਦਾ ਹੈ। ਤੇ ਅਸੀਂ ਵਿਜ਼ਿਟ ਕਰਾਵਾਂਗੇ ਤੁਹਾਨੂੰ ਇਸ ਝੀਲ ਦੀ। ਦੋਵਾਂ ਸਾਈਡਾਂ ਤੇ ਬਹੁਤ ਹੀ ਖੂਬਸੂਰਤ ਕਿਸਮ ਦਾ ਇੱਕ ਮੰਜ਼ਰ ਹੈ ਕਿ ਦੋਵਾਂ ਸਾਈਡਾਂ ਤੇ ਜੰਗਲ ਹੈ ਔਰ ਦੇਸੀ ਸਾਖਤਾ ਕਿਸਮ ਦੀ ਇਹ ਦਿਆਰ ਦੀ ਬਣੀ ਹੋਈ ਕਸ਼ਤੀ ਹੈ ਜਿਹਦੇ ਵਿੱਚ ਅਸੀਂ ਸਵਾਰ ਹਾਂ, ਆਪਣੇ ਸਫ਼ਰ ਤੇ ਰਵਾ ਦਵਾ। ਤੇ ਦੋਸਤੋ, ਬਹੁਤ ਹੀ ਮਜ਼ਾ ਆ ਰਿਹਾ ਹੈ, ਬਹੁਤ ਹੀ ਖੂਬਸੂਰਤ ਇਹ ਕਸ਼ਤੀ ਹੈ। ਤੇ ਦੋਵਾਂ ਸਾਈਡਾਂ ਦੀ ਅਸੀਂ ਤੁਹਾਨੂੰ ਵਿਜ਼ਿਟ ਕਰਾਵਾਂਗੇ। ਇਸ ਜਗ੍ਹਾ ਤੇ ਜਿਹੜਾ ਪਾਣੀ ਹੈ ਉਹ ਤਕਰੀਬਨ 15 ਤੋਂ 20 ਫੁੱਟ ਗਹਿਰਾ ਹੈ ਔਰ ਕਾਫੀ ਕਿਸਮ ਦੀਆਂ ਮਛਲੀਆਂ ਵੀ ਇਸ ਪਾਣੀ ਦੇ ਵਿੱਚ ਮੌਜੂਦ ਨੇ। ਤੇ ਕਾਫੀ ਦੋਸਤੋ ਆਪਣੇ ਆਪਣੇ ਤਰੀਕੇ ਨਾਲ ਲੋਕ ਇੱਥੋਂ ਮਛਲੀ ਵੀ ਪਕੜਦੇ ਨੇ ਔਰ ਇਹ ਜੰਗਲ ਹੈ ਨਾਲ ਅਸੀਂ ਕਿਨਾਰੇ 'ਤੇ ਲੈ ਕੇ ਆਏ ਹਾਂ ਕਸ਼ਤੀ ਨੂੰ। ਬਹੁਤ ਹੀ ਸਾਫ ਸੁਥਰਾ ਨੀਲਾ ਪਾਣੀ ਹੈ ਇਹਦੇ ਵਿੱਚ। ਦੋਸਤੋ, ਇਹ ਡਰਾਈਵਿੰਗ ਸੀਟ ਹੈ ਇਸ ਕਸ਼ਤੀ ਦੀ ਕਿ ਜਿੱਥੇ ਹਰ ਬੰਦਾ ਬੈਠ ਕੇ ਇਸ ਕਸ਼ਤੀ ਨੂੰ ਆਪਰੇਟ ਨਹੀਂ ਕਰ ਸਕਦਾ। ਇਸ ਕਸ਼ਤੀ ਨੂੰ ਚਲਾਉਣ ਵਾਸਤੇ ਕੁਝ ਮਾਹਰ ਕਿਸਮ ਦੀ ਤਕਨੀਕ ਬੰਦੇ ਨੂੰ ਦਰਕਾਰ ਹੁੰਦੀ ਹੈ ਤੇ ਫਿਰ ਹੀ ਬੰਦਾ ਇਸ ਕਸ਼ਤੀ ਨੂੰ ਚਲਾ ਸਕਦਾ ਹੈ। ਦੋਸਤੋ, ਇਹਦੇ ਇਲਾਕਾ ਵਾਸਤੇ ਇੱਕ ਬੜੀ ਹੀ ਖੁਸ਼ਾਨੰਦ ਬਾਤ ਹੈ ਇਹ ਕਿ ਸਾਡੇ ਇਲਾਕੇ ਦੇ ਵਿੱਚ ਇੱਕ ਝੀਲ ਔਰ ਫਿਰ ਕਸ਼ਤੀ ਸੈਰਗਾਹ ਇੱਕ ਬਿਹਤਰੀਨ ਕਿਸਮ ਦੀ ਲੋਕ ਦੇਖਣਗੇ ਇਸ ਜਗ੍ਹਾ 'ਤੇ। ਕਿ ਅੱਜ ਦਾ ਪਹਿਲਾ ਦਿਨ ਹੈ, ਇਸ ਵਾਸਤੇ ਇੱਥੇ ਲੋਕਾਂ ਨੂੰ ਅਜੇ ਪਤਾ ਨਹੀਂ ਹੈ। ਇੱਕ ਸਾਡੀ ਵੀਡੀਓ ਦੇਖ ਕੇ ਵੀ ਕਾਫੀ ਲੋਕ ਇਸ ਜਗ੍ਹਾ 'ਤੇ ਆਉਣਗੇ ਔਰ ਇੰਜੋਏ ਕਰਨਗੇ। ਦੋਸਤੋ, ਅਸੀਂ ਤੁਹਾਨੂੰ ਵੈਲਕਮ ਕਹਿੰਦੇ ਹਾਂ ਕਿ ਆਓ ਤੁਸੀਂ ਇੱਥੇ। ਬਹੁਤ ਖੂਬਸੂਰਤ ਕਿਸਮ ਦਾ ਇੱਕ ਸਕੂਨ ਵਾਲਾ ਇੱਕ ਮਾਹੌਲ ਹੈ। ਦੋਸਤੋ, ਇਸ ਕਸ਼ਤੀ ਉੱਤੇ ਜਿੱਥੇ ਅਸੀਂ ਸਵਾਰ ਹਾਂ, ਅੱਜ ਪਹਿਲਾ ਦਿਨ ਹੈ ਦਾ ਲਾਂਚਿੰਗ ਦਾ। ਅੱਜ ਪਹਿਲਾ ਸਮਝ ਲਓ ਕਿ ਅਸੀਂ ਪਹਿਲਾ ਹੀ ਸਫ਼ਰ ਕਰ ਰਹੇ ਜੇ। ਭਾਈ ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ। ਵੀਰ ਜੀ, ਕੀ ਹਾਲ ਜੀ? ਸੁਣਾਓ, ਠੀਕ ਹੋ? ਅੱਲਾ ਦਾ ਕਰਮ ਹੈ, ਤੁਸੀਂ ਸੁਣਾਓ? ਅੱਲਾ ਦਾ ਸ਼ੁਕਰ ਹੈ, ਖੈਰ ਠੀਕ ਹੈ। ਤੇ ਭਾਈ ਜਾਨ, ਇਹ ਤੁਹਾਨੂੰ ਕਿਸ ਤਰ੍ਹਾਂ ਆਈਡੀਆ ਆਇਆ ਕਿ ਅਸੀਂ ਇੱਥੇ ਕਸ਼ਤੀ ਲਗਾਈਏ ਤੇ ਇੱਕ ਇੰਜੋਇਮੈਂਟ ਵਾਲਾ ਮਾਹੌਲ ਪੈਦਾ ਹੋ ਸਕਦਾ? ਬਸ ਯਾਰ, ਦਿਲ ਬੜੇ 2-3 ਸਾਲਾਂ ਦਾ ਕਰਦਾ ਪਿਆ ਸੀ ਵੀ ਇੱਥੇ ਜਿਹੜਾ ਨਾ ਕਸ਼ਤੀ ਲਾਈਏ। ਹਾਂ। ਉਹਨੂੰ ਸੈਲ ਸੂਲ ਵਾਸਤੇ ਬੜੇ ਲੋਕ ਤੰਗ ਕਰਦੇ ਨੇ। ਹਾਂ। ਤੇ ਸੋਚਿਆ ਵੀ ਚਲੋ ਕਸ਼ਤੀ ਨਵੀਂ ਤਿਆਰ ਕਰ ਲਈਏ। ਠੀਕ ਹੈ। ਇਹ ਕਸ਼ਤੀ ਤੁਸੀਂ ਨਵੀਂ ਤਿਆਰ ਕੀਤੀ ਹੈ? ਹਾਂਜੀ, ਨਵੀਂ ਕੀਤੀ ਹੈ। ਇਹ ਕਿਹੜੀ ਜਗ੍ਹਾ ਤੇ ਕਸ਼ਤੀ ਤਿਆਰ ਹੁੰਦੀ ਹੈ? ਇਹ ਜੀ ਆਪੇ ਤਿਆਰ ਕਰਨੇ ਆ। ਛਾਪੇ ਤਿਆਰ ਕਰਦੇ ਹੋ? ਹਾਂਜੀ। ਤੁਸੀਂ ਨਾਲ ਕਸ਼ਤੀ ਤਿਆਰ ਕਰਨ ਦੇ ਕਾਰੀਗਰ ਵੀ ਹੈ ਹੋ? ਹਾਂਜੀ, ਕਾਰੀਗਰ ਹੈ। ਅੱਛਾ, ਤੇ ਕਿੰਨਾ ਕੁ ਟੋਟਲੀ ਖਰਚਾ ਆ ਜਾਂਦਾ ਇਸ ਕਸ਼ਤੀ ਬਣਾਉਣ ਤੇ? ਇਹਦੇ ਜੀ ਖਰਚਾ ਮੇਰਾ ਆਇਆ ਹੈ, ਹਾਲੀ ਇੰਜਣ ਨਹੀਂ ਲਿਆਂਦਾ, ਮੈਂ ਇੰਜਣ ਲਿਆਣਾ। ਅੱਛਾ, ਜਨਰੇਟਰ ਫਿੱਟ ਕਰਦਾ ਨਾਲ? ਸ਼ਾਫਟ ਫਿੱਟ ਕਰਨੀ ਹੈ। ਅੱਛਾ। ਇਹ ਚੱਪੂ ਨਾਲ ਤੇ ਲੜੀ ਨਾਲ ਇਸਤੇਮਾਲ ਕਰਦਾ ਵੀ ਖਰਚਾ ਆ ਗਿਆ ਕੋਈ 1.5 ਲੱਖ ਰੁਪਇਆ। 1.5 ਲੱਖ ਰੁਪਇਆ ਯਾਨੀ ਕਿ ਇਸ ਕਸ਼ਤੀ ਉੱਤੇ ਜਿਹਦੇ ਤੇ ਅਸੀਂ ਸਵਾਰ ਹਾਂ? ਹਾਂਜੀ। 1.5 ਲੱਖ ਰੁਪਇਆ ਇਹ ਤੇ ਖਰਚਾ ਆ ਹਾਂਜੀ, ਇਹ ਚੁੱਕਿਆ। ਪਿਓਰ ਤਿਆਰ ਦੀ ਬਣੀ। ਤੇ ਕਿਤਨੀ ਤੁਹਾਨੂੰ ਉਮੀਦ ਹੈ ਕਿ ਕਿਤਨੀ ਤੁਹਾਨੂੰ ਰੋਜ਼ਾਨਾ ਬੇਸ ਤੇ ਇੱਥੇ ਕੰਮ ਕਿੰਨਾ ਤੁਹਾਡਾ ਅੱਛਾ ਕੰਮ ਚੱਲੇਗਾ? ਦੇਖੋ, ਮਿਹਨਤ ਤਾਂ ਬੜੀ ਹੈ। ਹਾਂ। ਅੱਗੇ ਅੱਲਾ ਬਿਹਤਰੀ ਜਾਣ। ਅਗਰ ਇਹਦੇ ਨਾਲ ਤੁਸੀਂ ਇੱਥੇ ਕੋਈ ਨਾਲ ਛੋਟੀ ਜਿਹੀ ਦੁਕਾਨ ਵੀ ਲਗਾ ਲਓ ਤੇ? ਉਹ ਤਾਂ ਜੀ ਹੁਣ ਕਰਾਂਗੇ, ਕੋਈ ਅੱਲਾ ਆਸਰਾ ਕੋਈ ਰੱਬ ਦੇਗਾ ਤੇ ਫੇਰ ਹੀ ਹੈ। ਠੀਕ ਹੈ।
ਸਰ ਸਾਨੂੰ ਬੜਾ ਮਜ਼ਾ ਆਇਆ, ਬੜਾ ਅਸੀਂ ਪਹਿਲੀ ਦਫਾ ਅਸੀਂ ਇੰਜੋਇਮੈਂਟ ਕੀਤੀ ਹੈ ਇਸ ਆਪਣੇ ਇਲਾਕੇ 'ਚ, ਇਸ ਕਸ਼ਤੀ ਦਾ ਨਜ਼ਾਰਾ ਕੀਤਾ ਕਿ ਇੱਕ ਜਿਹੜੀ ਬਿਹਤਰੀਨ ਕਿਸਮ ਦੀ ਝੀਲ ਅੱਲਾਹ ਪਾਕ ਨੇ ਸਾਨੂੰ ਅਤਾ ਕੀਤੀ। ਹਾਂਜੀ ਤੇ ਤੁਹਾਡਾ ਵੀ ਅਸੀਂ ਸ਼ੁਕਰੀਆ ਅਦਾ ਕਰਨੇ ਔਰ ਅੱਲਾਹ ਪਾਕ ਦਾ ਵੀ ਸ਼ੁਕਰੀਆ ਅਦਾ ਕਰਨਾ ਕਿ ਜਿਨ੍ਹਾਂ ਨੇ ਸਾਨੂੰ ਇਹ ਮਾਹੌਲ ਪੈਦਾ ਕੀਤਾ। ਬਿਲਕੁਲ। ਬਹੁਤ ਸ਼ੁਕਰੀਆ, ਮਿਹਰਬਾਨੀ, ਅਸਲਾਮ ਵਾਲੇਕੁਮ।